अस्सलाम वालेकुम। डकैतियां दी 50 करने वाला असद उर्फ कीड़ा जिहड़ा ना आखिरकार अपने अंजाम ਨੂੰ पहुंच गया। SHO थाना सदर अब जट और असिस्टेंट सब इंस्पैक्टर राणा साजिद महमूद ने रल के मुकाबला किया ते मुकाबले दे विच यह डाकू जिहड़ा ना ये हलाक हो गया। थोड़ी जी हिस्टरी मैं तुहानूं दस देवां ताकि तुहानूं समझ लग जाए कि पुलिस का अज वाला इकदाम किड्डा अच्छा हैगा वा। ਇਹ ਜਨਾਬੇ ਵਾਲੀ 2004 ਦੇ ਵਿੱਚ ਇਹ ਤੁਸੀਂ ਪਹਿਲੇ ਮੁਕੱਦਮਿਆਂ ਦੀ ਲਿਸਟ ਦੇਖਣਾ। ਇਹ ਲੈਣ ਲੱਗੀ ਹੋਈ ਜਨਾਬੇ ਲਈ ਇੱਥੇ 17 ਮੁਕੱਦਮੇ, ਇੱਕ ਪੇਪਰ ਹੋ ਗਿਆ ਜੀ, ਅੱਗੇ ਆ ਗਿਆ ਜੀ ਦੂਸਰਾ ਪੇਪਰ, ਇੱਥੇ 18 ਤੋਂ ਲੈ ਕੇ 36 ਮੁਕੱਦਮੇ। ਇਹ ਜਨਾਬੇ ਲਈ ਤੀਸਰਾ ਪੇਪਰ ਮੇਰੇ ਕੋਲ ਆ ਗਿਆ। ਤੀਸਰੇ ਪੇਪਰ ਤੇ ਆ ਗਿਆ ਜੀ 37 ਤੋਂ ਲੈ ਕੇ ਤੇ 50 ਪਰਚੇ। पूरी जो इन्हें 50 कर ली ना, फिर पुलिस ने आख्या भी ये तो हुण बाज ही नहीं आंदा पिया, ਇਹਦਾ ਹੁਣ ਪ੍ਰੋਪਰ ਤਰੀਕੇ ਨਾਲ ਇਲਾਜ ਕਰੀਏ। ਥਾਣਾ ਬਟਾਲਾ ਕਲੋਨੀ ਦੇ ਇਲਾਕੇ ਦੇ ਵਿੱਚ ਥੋੜੇ ਦਿਨ ਪਹਿਲੇ ਇੱਕ ਮਰੂਫ ਕੰਪਨੀ ਦੀ ਵੈਨ ਸੀਗੀ ਕੈਸ਼ ਜਿਹਦੇ ਵਿੱਚ ਮਾਲ ਲੈ ਕੇ ਜਾਂਦੇ ਆ, ਉਹਦੇ ਵਿੱਚੋਂ 20 ਲੱਖ ਰੁਪਇਆ ਅਸਦ ਉਰਫ ਕੀੜਾ ਸਾਹਿਬ ਨੇ ਕੱਢਿਆ ਤੇ ਲੈ ਕੇ ਫਰਾਰ ਹੋ ਗਏ। ਇਹ ਮੁਕੱਦਮੇ ਉਹ ਨੇ ਜਿਹੜੇ ਲੋਕਾਂ ਨੇ ਦਰਜ ਕਰਵਾ ਦਿੱਤੇ। ਐਸੇ ਮੁਕੱਦਮਾਤ ਬੇਸ਼ੁਮਾਰ ਨੇ ਜਿਹੜੇ ਲੋਕ ਦਰਜ ਹੀ ਨਹੀਂ ਕਰਵਾਉਂਦੇ, ਕਹਿੰਦੇ ਜੀ ਲਾਨਤ ਭੇਜੋ, ਜੋ ਹੋਣਾ ਸੀ ਹੋ ਗਿਆ। ਖੈਰ ਜੀ ਥਾਣਾ ਸਦਰ ਪੁਲਿਸ ਇਹਨੂੰ ਲੈ ਕੇ ਜਾ ਰਹੀ ਸੀ ਰਿਕਵਰੀ ਵਾਸਤੇ ਕਿ ਜਿਹੜਾ ਮਾਲ ਡਕੈਤੀ ਕੀਤਾ ਵਾ ਉਹ ਸਾਨੂੰ ਬਰਾਮਦ ਕਰਵਾ ਦਿਓ। ਜਦੋਂ ਵਾਪਸੀ ਬਰਾਮਦਗੀ ਕਰਕੇ ਆ ਰਹੇ ਆ, ਇਹ ਲੋਕ ਕਿੱਡੇ ਖਤਰਨਾਕ ਨੇ ਤੁਸੀਂ ਇੱਥੋਂ ਅੰਦਾਜ਼ਾ ਲਾ ਲੈਣਾ ਕਿ ਜਦੋਂ ਮਲਖਾਂ ਵਾਲੇ ਦੇ ਲਾਗੇ ਆਏ ਆ, ਇਹਦੇ ਸਾਥੀਆਂ ਨੇ ਆ ਕੇ ਇਹਨੂੰ ਛੜਾਇਆ ਵਾ ਤੇ ਛੜਾ ਕੇ ਲੈ ਗਏ ਆ। ਫਿਰ ਜਨਾਬੇ ਲਈ ਅੱਗੇ ਪੁਲਿਸ ਦਾ ਐਕਸ਼ਨ ਸ਼ੁਰੂ ਹੁੰਦਾ ਵਾ। ਫਿਰ ਆਂਦਾ ਉੱਥੇ ਆਬਦ ਜੱਟ, ਫਿਰ ਉੱਥੇ ਆਂਦਾ ਜੀ ਰਾਣਾ ਸਾਜਦ। ਇਹ ਆ ਕੇ ਜਦੋਂ ਘੇਰਾ ਪਾ ਲੈਂਦੇ ਆ ਤੇ ਫਿਰ ਜ਼ਾਹਰੀ ਬਾਤ ਹੈ ਜਦੋਂ ਡਾਕੂ ਛੜਾਇਆ ਹੁੰਦਾ ਸਾਥੀਆਂ ਨੇ ਤੇ ਫਿਰ ਡਾਕੂਆਂ ਨੇ ਫਾਇਰਿੰਗ ਹੀ ਕਰਨੀ ਹੁੰਦੀ ਆ। ਹੋਰ ਫੁੱਲਾਂ ਦੇ ਹਾਰ ਤਾਂ ਪੁਲਿਸ ਦੇ ਗਲੇ 'ਚ ਪਾਣੇ ਕੋਈ ਨਹੀਂ ਹੁੰਦੇ। ਉਹਨਾਂ ਨੇ ਜਨਾਬੇ ਵਾਲੀ ਫਾਇਰਿੰਗ ਕਰ ਦਿੱਤੀ ਤੇ ਫਾਇਰਿੰਗ ਜਦੋਂ ਉਹਨਾਂ ਨੇ ਕੀਤੀ ਤੇ ਇਹਨਾਂ ਕੋਲ ਵੀ ਬੰਦੂਕਾਂ ਠੀਕ ਅੱਜ ਕੱਲ੍ਹ, ਇਹਨਾਂ ਨੇ ਵੀ ਫਾਇਰਿੰਗ ਕੀਤੀ। ਹੁਣ ਕਿਹਦੀ ਗੋਲੀ ਲੱਗੀ ਕਿਹਦੀ ਨਹੀਂ ਲੱਗੀ ਇਹ ਅੱਲਾ ਬਿਹਤਰ ਜਾਣਦਾ, ਲੇਕਿਨ ਇੱਕ ਖਤਰਨਾਕ ਡਾਕੂ ਜਿਹੜਾ ਵਾ ਅਸਦ ਕੀੜਾ ਆਪਣੇ ਅੰਜਾਮ ਨੂੰ ਪਹੁੰਚ ਗਿਆ, ਜਿੰਨੇ ਪਤਾ ਨਹੀਂ ਕਿੰਨੇ ਲੋਕਾਂ ਦੇ ਘਰ ਉਜਾੜੇ, ਜਿੰਨੇ ਪਤਾ ਨਹੀਂ ਕਿੰਨਾ ਪੈਸਾ ਲੁੱਟਿਆ, ਜਿੰਨੇ ਪਤਾ ਨਹੀਂ ਕਿੰਨਿਆਂ ਬੰਦਿਆਂ ਨੂੰ ਫਾਇਰ ਮਾਰਿਆ, ਜਿੰਨੇ ਪਤਾ ਨਹੀਂ ਕਿੰਨੀਆਂ ਲੋਕਾਂ ਦੀਆਂ ਮੋਟਰਸਾਈਕਲਾਂ ਖੋਈਆਂ, ਜਿੰਨੇ ਪਤਾ ਨਹੀਂ ਕਿੰਨੇ ਲੋਕਾਂ ਦੇ ਮੋਬਾਈਲ ਖੋਏ। ਇਹ ਜਨਾਬੇ ਲਈ 50 ਤਾਂ ਤੁਹਾਡੇ ਕੋਲ ਆ ਗਏ ਆ, ਬਾਕੀ ਲਾਤਦਾਦ ਨੇ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਪੁਲਿਸ ਦਾ ਅੱਜ ਵਾਲਾ ਇਕਦਾਮ ਕਿੱਡਾ ਅੱਛਾ ਵਾ। ਹੁਣ ਆਨੇ ਇਸ ਗੱਲ ਤੇ ਕਿ ਜਨਾਬ ਨਿੱਕੇ ਡਾਕੂ ਤੋਂ ਵੱਡਾ ਡਾਕੂ ਇਹ ਕਿੱਦਾਂ ਬਣਿਆ। ਇਸੇ ਤਰ੍ਹਾਂ ਬਣਿਆ ਜਨਾਬੇ ਵਾਲੀ ਜਦੋਂ ਜਨਾਬੇ ਵਾਲੀ 2007 ਦੇ ਵਿੱਚ ਇੱਥੇ ਮੁਕੱਦਮਾ ਦਰਜ ਹੋਇਆ ਤੇ ਪੁਲਿਸ ਨੇ ਕਿੱਡੀ ਮਿਹਨਤ ਦੇ ਨਾਲ ਇਹਨੂੰ ਫੜਿਆ ਹੋਣਾ ਵਾ। ਮੁਕੱਦਮਾ ਹੈਗਾ ਜੀ 171/7। ਇਹ ਹੈਗਾ ਜੀ ਥਾਣੇ ਝੰਗ ਬਾਜ਼ਾਰ ਦਾ, ਜਿਹਦੇ ਵਿੱਚ ਇਹ ਬੰਦਾ ਗ੍ਰਿਫਤਾਰ ਹੋਇਆ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ, ਇਹ ਬੰਦਾ ਗ੍ਰਿਫਤਾਰ ਹੋਇਆ ਤੇ ਯਕੀਨਨ ਆ ਕੇ ਮਦਈ ਨੇ ਬਿਆਨ ਦੇ ਦਿੱਤੇ ਹੋਣੇ ਆਪਣੇ ਪੈਸੇ ਲੈ ਕੇ ਕਿ ਭਾਈ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਕੌਣ ਜਿਹੜਾ ਸੀ ਬੰਦਾ ਮੇਰੇ ਨਾਲ ਚੋਰੀ ਕੋਈ ਡਕੈਤੀ ਮੈਨੂੰ ਫਾਇਰ ਮਾਰ ਗਿਆ, ਸਾਈਡ 'ਤੇ ਹੋ ਗਏ ਜੀ, ਆਪਣੇ ਪੈਸੇ ਲੈ ਕੇ ਸਾਈਡ 'ਤੇ ਹੋ ਗਏ। ਮੈਂ ਕਹਿੰਦਾ ਕਿ ਫਿਰ SHO ਝੁਮਰੇ ਦਾ ਜਿਹੜਾ ਇਕਦਾਮ ਸੀਗਾ ਥੋੜ੍ਹੇ ਦਿਨ ਪਹਿਲੇ, ਉੱਦਾਂ ਦੇ ਇਕਦਾਮ ਇਹਨਾਂ ਮਦਈਆਂ ਨਾਲ ਕਰਨੇ ਚਾਹੀਦੇ ਆ ਤਾਂ ਕਿ ਇਹਨਾਂ ਨੂੰ ਛੋਟੇ ਡਾਕੂ ਨੂੰ ਵੱਡਾ ਡਾਕੂ ਬਣਨ ਨਾ ਦਈਏ। ਇੱਕੋ ਵਾਰੀ ਇਹ ਜੇਲ੍ਹ 'ਚ ਜਾਣ, ਨਾ ਅਸੀਂ ਬਿਆਨ ਦਈਏ ਨਾ ਇਹ ਬਾਹਰ ਆਣ। ਅਸੀਂ ਜਾ ਕੇ ਬਿਆਨ ਦੇ ਦਿੰਦੇ ਆ, ਇਹ ਬਾਹਰ ਆ ਜਾਂਦੇ, ਬਾਹਰ ਆ ਕੇ ਫਿਰ ਜਨਾਬੇ ਵਾਲੀ ਲੋਕਾਂ ਨੂੰ ਲੁੱਟਦੇ ਆ, ਬਾਹਰ ਆ ਕੇ ਫਿਰ ਲੋਕਾਂ ਨੂੰ ਫਾਇਰ ਮਾਰਦੇ ਆ, ਬਾਹਰ ਆ ਕੇ ਫਿਰ ਲੋਕਾਂ ਨੂੰ ਜਾਨ ਤੋਂ ਮਾਰ ਦਿੰਦੇ ਆ। ਲਿਹਾਜ਼ਾ ਮੇਰੀ ਤੁਹਾਡੇ ਅੱਗੇ ਵੀ ਗੁਜ਼ਾਰਿਸ਼ ਆ ਕਿ ਪੁਲਿਸ ਆਪਣਾ ਕੰਮ ਕਰ ਰਹੀ ਆ, ਅਦਾਲਤਾਂ ਆਪਣਾ ਕੰਮ ਕਰ ਰਹੀਆਂ ਵਾ, ਇਸ ਦੀ ਬਾਅਦ ਸੀ ਤੇ ਮੁਆਸ਼ਰਾ ਵੀ ਆਪਣਾ ਕੰਮ ਕਰ ਲਈਏ ਤਾਂ ਕਿ ਅਗਰ ਸਾਡੇ ਨਾਲ ਕੋਈ ਇੰਸੀਡੈਂਟ ਹੁੰਦਾ ਵਾ ਪੁਲਿਸ ਮਿਹਨਤ ਕਰਕੇ ਮੁਲਜ਼ਮ ਫੜਦੀ ਆ, ਉਹਨੂੰ ਕਰਾਰ ਵਾਕਈ ਸਜ਼ਾ ਦਿਲਵਾਈਏ ਤਾਂ ਕਿ ਬਾਰ-ਬਾਰ ਇਸ ਤਰ੍ਹਾਂ ਦੇ ਵਾਕਿਆਤ ਨਾ ਹੋਣ। ਬਹੁਤ ਸ਼ੁਕਰੀਆ।